ਪੰਜਾਬੀ ਰੇਡੀਓ 'ਤੇ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਬਲਤੇਜ ਪੰਨਾ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਬਹਾਦਰ ਸਿੰਘ ਗਿੱਲ, ਫੌਲਰ ਸਤਨਾਮ ਸਿੰਘ ਸ਼ੇਰਗਿੱਲ, ਸਲਮਾ ਗੁਰਦੀਪ ਸਿੰਘ ਬਿਰਦੀ, ਸਲਮਾ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082725200, ਸਰਬਜੀਤ ਸਿੰਘ ਚੋਕਰ ਟਰਲਿਕ, ਸ਼ਿਕਾਗੋ ਪੀਜ਼ਾ ਵਿੱਚ ਟਵਿਸਟ ਜਿੱਥੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰ ਲਿਓ, ਵਿਜ਼ਿਟ ਕਰ ਸਕਦੇ www.chicagopizza.com। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਗੱਲ ਕਰਦੇ ਹਾਂ ਜਿਹੜਾ ਸਮਝੌਤਾ ਐਕਸਪ੍ਰੈਸ ਦੇ ਵਿੱਚ ਧਮਾਕਾ ਹੋਇਆ ਸੀਗਾ ਤਾਂ ਬੰਦੇ ਫੜੇ ਗਏ ਸੀ, ਉਹ ਸਾਰੇ ਬਰੀ ਹੋ ਗਏ, ਪਰ ਫਿਰ ਧਮਾਕਾ ਕੌਣ ਕਰ ਗਿਆ ਆਣ ਕੇ? ਇਹ ਬਹੁਤ ਅਹਿਮ ਜਿਹੜਾ ਦੀ ਸਵਾਲ ਹੈ ਇਸ ਵੇਲੇ, ਕਿਉਂਕਿ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ ਉਹਦੀ ਵਿਸ਼ੇਸ਼ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਜਿਹੜੇ ਫੜੇ ਹੋਏ ਵਿਅਕਤੀ ਸੀਗੇ, ਜਿਹਦੇ ਵਿੱਚ ਨਭਾ ਕੁਮਾਰ ਸਰਕਾਰ ਉਰਫ ਜਿਹੜਾ ਸਵਾਮੀ ਅਸੀਮਾਨੰਦ, ਲੋਕੇਸ਼ ਸ਼ਰਮਾ, ਕਮਲ ਚੌਹਾਨ ਤੇ ਰਜਿੰਦਰ ਚੌਧਰੀ, ਇਹਨੂੰ ਅਦਾਲਤ ਨੇ ਜਿਹੜਾ ਜੀ ਪੰਚਕੂਲੇ ਦੀ ਵਿੱਚ ਜਿਹੜੀ ਵਿਸ਼ੇਸ਼ ਅਦਾਲਤ ਸੀ ਉਹਨਾਂ ਨੇ ਬਰੀ ਕਰ ਦਿੱਤਾ। ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਚੱਲਦੀ ਸਮਝੌਤਾ ਐਕਸਪ੍ਰੈਸ ਦੇ ਵਿੱਚ ਧਮਾਕਾ ਜਿਹੜਾ ਜੀ ਹਰਿਆਣੇ ਦੇ ਸੂਬੇ ਪਾਣੀਪਤ ਦੇ ਵਿੱਚ 18 ਫਰਵਰੀ 2007 ਨੂੰ ਜਿਹੜਾ ਉਹ ਹੋਇਆ ਸੀਗਾ, ਜਦੋਂ ਇਹ ਟ੍ਰੇਨ ਜਿਹੜੀ ਸੀ ਅਟਾਰੀ ਵੱਲ ਨੂੰ ਜਿਹੜੀ ਉਹ ਵੱਧ ਰਹੀ ਸੀਗੀ। ਇਹਦੇ ਵਿੱਚ ਜਿਹੜੀ ਇੱਕ ਪਾਕਿਸਤਾਨ ਦੀ ਔਰਤ ਸੀਗੀ, ਉਹਨੇ ਇੱਕ ਪਟੀਸ਼ਨ ਲਾਈ ਹੋਈ ਸੀ। ਉਹ ਪਟੀਸ਼ਨ ਖਾਰਜ ਕਰਤੀ, ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਕੁਝ ਚਸ਼ਮਦੀਦ ਗਵਾਹ ਨੇ ਉਹਨਾਂ ਨੂੰ ਵੀ ਜਿਹੜਾ ਜੀ ਇਹਦੀ ਜਾਂਚ ਦੇ ਵਿੱਚ ਸ਼ਾਮਲ ਕੀਤਾ ਜਾਵੇ। 68 ਲੋਕਾਂ ਦੀ ਜਾਨ ਇਸ ਧਮਾਕੇ ਦੇ ਵਿੱਚ ਜਿਹੜਾ ਜੀ ਉਹ ਚਲੇ ਗਈ ਸੀ। ਔਰ ਉਦੋਂ ਇਹ ਸਵਾਲ ਜਿਹੜਾ ਉੱਠਿਆ ਸੀਗਾ ਕਿ ਇਹ ਨਵੀਂ ਕਿਸਮ ਦਾ ਅੱਤਵਾਦ ਜਿਹੜਾ ਜੀ ਉਹ ਪਨਪ ਰਿਹਾ ਮੁਲਕ ਦੇ ਵਿੱਚ। ਸਵਾਮੀ ਅਸੀਮਾਨੰਦ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੀ ਮੌਜੂਦਾ ਕੇਂਦਰ ਦੀ ਸਰਕਾਰ ਦੀ ਪਾਰਟੀ ਆ ਉਹ ਬਹੁਤ ਜਿਹੜਾ ਜੀ ਉਹ ਔਖੀ ਹੋਈ ਸੀਗੀ। ਹੁਣ ਜਦੋਂ NIA ਦੀ ਇਸ ਵਿਸ਼ੇਸ਼ ਅਦਾਲਤ ਨੇ ਇਹਨਾਂ ਚਾਰਾਂ ਨੂੰ ਬਰੀ ਕਰ ਦਿੱਤਾ ਹੈ, ਧਮਾਕੇ ਦਾ ਮੁੱਖ ਸਾਜ਼ਿਸ਼ਘਾੜਾ ਜਿਹੜਾ ਸੁਨੀਲ ਜੋਸ਼ੀ ਸੀਗਾ, ਮੱਧ ਪ੍ਰਦੇਸ਼ ਦੇ ਦੇਵਸ ਜ਼ਿਲ੍ਹੇ ਦੇ ਵਿੱਚ ਦਸੰਬਰ 2007 ਦੇ ਵਿੱਚ ਆਪਣੇ ਘਰ ਦੇ ਨੇੜੇ ਮਰਿਆ ਪਾਇਆ ਗਿਆ ਸੀਗਾ, ਕਿਉਂਕਿ ਉਹ ਬਹੁਤ ਅਹਿਮ ਕੜੀ ਸੀ। ਉਹਨੂੰ ਕਿਹਨੇ ਮਾਰਤਾ ਜਾਂ ਇਹ ਧਮਾਕਾ ਜਿਹੜਾ ਸੀ ਉਹ ਕਿਵੇਂ ਹੋਇਆ? 3 ਹੋਰ ਜਾਣੇ ਨੇ, ਰਾਮਚੰਦਰ ਕਲਸੰਗਰਾ, ਸੰਦੀਪ ਡਾਂਗੇ, ਅਮਿਤ, ਜਿਹੜੇ ਭਗੌੜੇ ਕਰਾਰ ਦਿੱਤੇ ਹੋਏ ਆ। ਇਹਨਾਂ ਦੀ ਗ੍ਰਿਫਤਾਰੀ ਅਜੇ ਤੱਕ ਹੋ ਨਹੀਂ ਜਿਹੜਾ ਜੀ ਉਹ ਸਕੀ। ਹੁਣ ਜਦੋਂ ਅਦਾਲਤ ਨੇ ਇਹਨਾਂ ਨੂੰ ਚੌਂ ਨੂੰ ਬਰੀ ਕੀਤਾ ਤੇ ਸਭ ਤੋਂ ਵੱਡਾ ਸਵਾਲ ਇਹ ਆ ਕਿ ਕੀ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ ਉਹ ਇਹਦਾ ਪਤਾ ਲਾ ਸਕੂਗੀ ਕਿ ਅਸਲ ਦੇ ਵਿੱਚ ਇਹ ਧਮਾਕਾ ਜਿਹੜਾ ਜੀ ਉਹ ਕਿਹਨੇ ਕੀਤਾ ਸੀਗਾ, ਜੇ ਇਹ ਸਾਰੇ ਦੇ ਸਾਰੇ ਜਿਹੜਾ ਜੀ ਉਹ ਬਰੀ ਨੇ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਸੁਖਬੀਰ ਬਾਦਲ ਦੀ, ਉਹ ਫਿਰ ਭੜਕੇ SIT ਤੇ। ਜੀ ਅਕਸਰ ਭੜਕਦੇ ਆ SIT ਦੇ ਉੱਤੇ। ਔਰ ਜਿਹੜੀ ਪਿਛਲੇ 2 ਦਿਨ ਪਹਿਲਾਂ SIT ਦੇ ਅਹਿਮ ਟੀਮ ਦੇ ਮੈਂਬਰ ਨੇ ਜਿਹੜੇ ਕੁੰਵਰ ਵਿਜੇ ਪ੍ਰਤਾਪ ਹੁਰੀ, ਉਹਨਾਂ ਨੇ ਜਿਹੜੀ ਜੀ ਇਹ ਗੱਲ ਆਖੀ ਸੀਗੀ ਕਿ ਸੁਖਬੀਰ ਸਿੰਘ ਬਾਦਲ ਹੁਰੀ ਸਾਨੂੰ ਜਿਹੜਾ ਜੀ ਉਹ ਧਮਕਾ ਰਹੇ ਆ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜਿਹੜੀ ਭਾਸ਼ਾ ਆ ਉਹ ਧਮਕੀ ਵਾਲੀ ਆ। ਹਾਲਾਂਕਿ ਉਹਦੇ ਵਿੱਚ ਇਹ ਵੀ ਪੁੱਛਿਆ ਗਿਆ ਸੀਗਾ ਕਿ ਤੁਹਾਡੇ ਵਾਸਤੇ ਜਿਹੜੇ ਬਿਕਰਮ ਸਿੰਘ ਮਜੀਠੀਆ ਨੇ ਉਹ ਵੀ ਬੋਲ ਕਬੋਲ ਬੋਲਦੇ ਆ, ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਉਹਨਾਂ ਦੇ ਪੱਧਰ ਦੇ ਉੱਤੇ ਨਹੀਂ ਉਤਰਨਾ, ਉਹਨਾਂ ਦਾ ਪੱਧਰ ਕੀ ਆ ਉਹ ਸਾਰੇ ਪੰਜਾਬੀ ਜਿਹੜੇ ਆ ਜੀ ਉਹ ਜਾਣਦੇ ਆ। ਇਸ ਮਾਮਲੇ ਦੇ ਉੱਤੇ ਸੰਗਰੂਰ ਦੇ ਵਿੱਚ ਜਿਹੜਾ ਜੀ ਆਏ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਤਾਬੜ ਤੋੜ ਜਿਹੜੇ ਸਵਾਲ ਸੀ ਉਹ ਕੀਤੇ ਗਏ, ਔਰ ਹਾਲਾਤ ਇਹ ਬਣ ਗਏ ਕਿ ਉਹ ਛੱਡ ਕੇ ਜਿਹੜੀ ਪ੍ਰੈਸ ਕਾਨਫਰੰਸ ਸੀਗੀ ਉਹ ਉੱਥੋਂ ਉਹਨਾਂ ਨੇ ਟਿੱਬਣਾ ਜਿਹੜਾ ਜੀ ਉਹ ਜ਼ਰੂਰੀ ਸਮਝਿਆ। ਜਿਹੜੀ ਅਹਿਮ ਗੱਲ ਉਹਨਾਂ ਨੇ ਇਹ ਕਹੀ ਕਿ ਜਿਹੜਾ ਇਨਵੈਸਟੀਗੇਸ਼ਨ ਆਫਿਸਰ ਆ, ਕੋਈ ਇਨਵੈਸਟੀਗੇਟ ਕਰ ਰਿਹਾ, ਉਹਨੂੰ ਪ੍ਰੈਸ ਕਾਨਫਰੰਸ ਕਰਨ ਦਾ ਹੱਕ ਹੀ ਨਹੀਂ ਗਾ ਜੀ। ਉਹਨਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਤੁਸੀਂ ਪ੍ਰੈਸ ਕਾਨਫਰੰਸਾਂ ਕਿਉਂ ਕੀਤੀਆਂ, ਉਹਨਾਂ ਨੇ ਕਿਹਾ ਕਿ ਮੈਂ ਉਦੋਂ ਗ੍ਰਹਿ ਮੰਤਰੀ ਸੀਗਾ ਤੇ ਇਹ ਹੱਕ ਜਿਹੜਾ ਜੀ ਉਹਨਾਂ ਨੇ ਕਿਹਾ ਕਿ ਪੁਲਿਸ ਵਾਲਿਆਂ ਨੂੰ ਨੀਗਾ। ਸਵਾਲ ਇਹ ਆ ਕਿ ਜਦੋਂ ਇਹਨਾਂ ਦੀ ਸਰਕਾਰ ਸੀ, ਜਿੰਨੀਆਂ ਅਹਿਮ ਘਟਨਾਵਾਂ ਜਿਹੜੀਆਂ ਜੀ ਉਹ ਵਾਪਰੀਆਂ, ਉਹਨਾਂ ਦੀ ਪ੍ਰੈਸ ਕਾਨਫਰੰਸ ਪੁਲਿਸ ਵਾਲੇ ਹੀ ਕਰਦੇ ਰਹੇ। ਜੇ ਅਹਿਮ ਦੀ ਤੁਸੀਂ ਗੱਲ ਕਰੋ ਤੇ ਕੁੜੀ ਜਦੋਂ ਮਰੀ ਸੀਗੀ ਜਿਹੜੀ ਔਰਬਿਟ ਦੇ ਥੱਲੇ ਆ ਕੇ, ਉਦੋਂ ਪ੍ਰੈਸ ਕਾਨਫਰੰਸਾਂ ਪੁਲਿਸ ਵਾਲੇ ਕਰ ਰਹੇ ਸੀ। ASI ਦਾ ਮਰਡਰ ਹੋਇਆ ਸੀਗਾ
ਜਿਹੜਾ ਯੂਥ ਇਹਨਾਂ ਦੇ ਜਿਹੜੇ ਉਹ ਗੁੰਡੇ ਸੀ ਜਿਨ੍ਹਾਂ ਨੇ ਕੀਤਾ, ਜਿਹੜਾ ਆਪਣੀ ਧੀ ਦੀ ਇੱਜ਼ਤ ਬਚਾ ਰਿਹਾ ਸੀਗਾ ਜੀ ਅੰਮ੍ਰਿਤਸਰ ਦੇ ਵਿੱਚ, ਉਦੋਂ ਪ੍ਰੈਸ ਕਾਨਫਰੰਸਾਂ ਕਿਹਨੇ ਕੀਤੀਆਂ? ਉਹ ਪੁਲਿਸ ਆਫੀਸਰਸ ਨੇ ਹੀ ਕੀਤੀਆਂ। ਫਰੀਦਕੋਟ ਦੇ ਵਿੱਚੋਂ ਨਾਬਾਲਗ ਲੜਕੀ ਅਗਵਾ ਹੋ ਗਈ ਸੀਗੀ, ਉਹਦੀਆਂ ਫੋਟੋਆਂ ਜਾਰੀ ਕੌਣ ਕਰਦਾ ਰਿਹਾ? ਉਸ ਨਾਬਾਲਗ ਕੁੜੀ ਦੀਆਂ ਕੌਣ ਪ੍ਰੈਸ ਕਾਨਫਰੰਸਾਂ ਕਰਦਾ ਰਿਹਾ? ਉਹ ਪੁਲਿਸ ਵਾਲੇ ਹੀ ਜਿਹੜੇ ਜੀ ਉਹ ਸੀਗੇ। ਜਦੋਂ 2 ਨੌਜਵਾਨ ਬੇਕਸੂਰ ਪੁਲਿਸ ਨੇ ਚੁੱਕ ਲਏ ਸੀ ਤੇ ਇਹ ਕਿਹਾ ਸੀਗਾ ਕਿ ਬੇਅਦਬੀ ਮਾਮਲਾ ਸੁਲਝਾ ਲਿਆ ਗਿਆ, ਉਹ ਪ੍ਰੈਸ ਕਾਨਫਰੰਸ ਕਿਹਨੇ ਕੀਤੀ ਸੀ? ਉਹ ਵੀ ਪੁਲਿਸ ਵਾਲਿਆਂ ਨੇ ਹੀ ਕੀਤੀ ਸੀ, ਪੁਲਿਸ ਅਫਸਰਾਂ ਨੇ ਕੀਤੀ ਸੀ। ਅਸਲ ਦੇ ਵਿੱਚ ਸੇਕਾ ਜਿਹੜਾ ਨਦੀ ਉਹ ਹੌਲੀ ਹੌਲੀ ਆ ਰਿਹਾ ਉਸ ਪਾਸੇ ਵੱਲ ਨੂੰ ਕਿ ਮਨਤਾਰ ਸਿੰਘ ਬਰਾੜ ਦੀ ਜਿਹੜੀ ਉਹਨੇ ਮਾਫ ਕਰਨਾ ਅਗਾਊਂ ਜ਼ਮਾਨਤ ਦੀ ਅਰਜ਼ੀ ਲਾਈ ਸੀ ਉਹ ਹੋ ਗਈ ਰੱਦ, ਤੇ ਉਹ ਜਿਹੜਾ ਜੀ ਹੁਣ ਸ਼ਿਕੰਜਾ ਉਹਦੇ ਉੱਤੇ ਕੱਸ ਹੋਣਾ, ਉਹਦੇ ਤੋਂ ਕੁਛ ਜਿਹੜੀ ਜੀ ਉਹ ਫਿਕਰਮੰਦੀ ਆ। ਜਾਂਚ ਜਿਹੜੀ SIT ਦੀ ਆ ਉਹ ਜਾ ਰਹੀ ਆ ਸੁਨਾਰੀਆ ਜੇਲ੍ਹ ਵੱਲ ਨੂੰ, ਜਿਹੜੀ ਰੋਹਤਕ ਦੇ ਵਿੱਚ ਹੈ, ਜਿੱਥੇ ਕਿ ਡੇਰੇ ਦਾ ਮੁਖੀ ਜਿਹੜਾ ਉਹ ਬੈਠਾ। ਹੁਣ ਆਪਣੀ ਸਕਿਨ ਸੇਵ ਕਰਨ ਦੇ ਵਾਸਤੇ ਉਹ ਕੀ ਕਹਿੰਦਾ, ਮਨਤਾਰ ਬਰਾੜ ਕੀ ਕਹਿੰਦਾ, ਜੇ ਉਹਦੀ ਅਰੈਸਟ ਜਿਹੜੀ ਦੀ ਹੁੰਦੀ ਹੈ ਜਿਹਦੇ ਵਾਸਤੇ ਸਰਗਰਮ ਹੋਈ ਹੈ SIT, ਸ਼ਾਇਦ ਉਹ ਗੱਲ ਦਾ ਜਿਹੜਾ ਜੀ ਉਹ ਡਰ ਹੈ ਕਿਤੇ ਨਾ ਕਿਤੇ ਅੰਦਰੋਂ ਜਿਹੜਾ ਜੀ ਪਨਪ ਰਿਹਾ, ਜਿਹਦੇ ਕਰਕੇ ਉਹ ਪੁਲਿਸ ਦੇ ਉੱਤੇ ਹੀ ਤਵਾ ਜਿਹੜਾ ਜੀ ਉਹ ਧਰ ਰਹੇ। ਬਿਲਕੁਲ ਜੀ, ਡਰਦਾ ਬੰਦਾ ਹੀ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦਾ। ਤੇ ਅੱਗੇ SGPC ਦੀ ਜੇ ਗੱਲ ਕਰੀਏ, ਯੂਨੀਵਰਸਿਟੀ ਦੇ ਗੀਤ ਬਦਲਣ ਤੇ ਇਤਰਾਜ਼। ਇਹਨਾਂ ਦੀ ਐਕਚੁਅਲੀ ਜਿਹੜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਆ ਉਹਦੇ ਵੱਲੋਂ ਆਪਣੇ ਸਮਾਗਮਾਂ ਦੇ ਵਿੱਚ ਜਿਹੜਾ ਦੇਸ਼ ਸ਼ਵਾਬਰ ਮੋਏ ਹੈ ਦੀ ਜਗ੍ਹਾ ਦੇ ਉੱਤੇ ਜਿਹੜੇ ਪੰਜਾਬੀ ਦੇ ਸ਼ਾਇਰ ਨੇ ਸੁਰਜੀਤ ਪਾਤਰ ਹੋਰਾਂ ਦੇ ਗੀਤ ਨੂੰ ਯੂਨੀਵਰਸਿਟੀ ਦਾ ਜਿਹੜਾ ਐਂਥਮ ਹੈ ਉਹਦੇ ਵਜੋਂ ਲਾਗੂ ਕਰਨ ਦੇ ਫੈਸਲੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਜੀ ਉਹ ਨਿੰਦਾ ਕਰ ਰਹੀ ਹੈ, ਜਦੋਂ ਕਿ ਜਿਹੜੇ ਵਾਈਸ ਚਾਂਸਲਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਕਟਰ ਜਸਪਾਲ ਸਿੰਘ ਸੰਧੂ, ਉਹ ਇਹ ਕਹਿੰਦੇ ਆ ਕਿ ਯੂਨੀਵਰਸਿਟੀ ਦੇ ਜਿਹੜਾ ਐਂਥਮ ਹੈ ਉਹਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਸ਼ਬਦ ਆ ਉਹਦੀ ਥਾਂ ਨਹੀਂ ਦਿੱਤੀ ਜਾ ਰਹੀ। ਇਹ ਸ਼ਬਦ ਪਹਿਲਾਂ ਵਾਂਗ ਜਿਹੜਾ ਜੀ ਉਹ ਗਾਇਨ ਹੁੰਦਾ ਰਹੂਗਾ। ਉਹਨਾਂ ਨੇ ਇਹ ਜਿਹੜੀ ਇਹਦੀ ਗੱਲ ਆਖੀ ਆ ਕਿ ਯੂਨੀਵਰਸਿਟੀ ਦੇ ਵੱਲੋਂ ਜਿਹੜੇ ਸੁਰਜੀਤ ਪਾਤਰ ਹੋਰਾਂ ਦਾ ਲਿਖਿਆ ਜਿਹੜਾ ਗੀਤ ਹੈ ਉਹ ਜਾਰੀ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਇਹਨੂੰ ਯੂਨੀਵਰਸਿਟੀ ਦੇ ਕੁੱਲ ਗੀਤ ਜਿਹੜਾ ਹੁੰਦਾ ਕਿਸੇ ਵੀ ਯੂਨੀਵਰਸਿਟੀ ਦਾ ਉਹਦੇ ਵਾਸਤੇ ਅਪਣਾਇਆ ਗਿਆ। ਉਹਨਾਂ ਨੇ ਇਹ ਕਿਹਾ ਕਿ ਕੁਝ ਸਮਾਗਮਾਂ ਦੇ ਵਿੱਚ ਇਹ ਗੀਤ ਗਾਇਆ ਵੀ ਗਿਆ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਸਮਾਗਮਾਂ ਦੇ ਵਿੱਚ ਜਿਹੜਾ ਦੇਸ਼ ਵਾਬਰ ਮੋਏ ਹੈ ਉਹੀ ਹੀ ਗਾਇਨ ਜਿਹੜਾ ਜੀ ਉਹ ਕੀਤਾ ਜਾਂਦਾ। ਯੂਨੀਵਰਸਿਟੀ ਦੇ ਫੈਸਲੇ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਜਿਹੜਾ ਜੀ ਮੁੱਖ ਸਕੱਤਰ ਹੈ ਉਹਨੇ ਇਤਰਾਜ਼ ਕੀਤਾ ਜੀ। ਉਹਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੀ ਇਹ ਕਾਰਵਾਈ ਜਿਹੜੀ ਆ ਉਹ ਗਲਤ ਹੈ ਔਰ ਇਹ ਯੂਨੀਵਰਸਿਟੀ ਦੀ ਧੁਨੀ ਵਜੋਂ ਸਥਾਪਿਤ ਸ਼ਬਦ ਨੂੰ ਬਦਲਣਾ ਜਾਇਜ਼ ਨਹੀਂ, ਤੇ ਇਹ ਫੈਸਲਾ ਨਵਾਂ ਵਿਵਾਦ ਜਿਹੜਾ ਪੈਦਾ ਕਰਨ ਵਾਲਾ ਜਿਹਨੂੰ ਤੁਰੰਤ ਵਾਪਸ ਜਿਹੜਾ ਉਹ ਲਿਆ ਜਾਣਾ ਚਾਹੀਦਾ। ਉਹਨੇ ਕਿਹਾ ਕਿ ਜੇ ਯੂਨੀਵਰਸਿਟੀ ਆਪਣੀਆਂ ਪ੍ਰਾਪਤੀਆਂ, ਇਤਿਹਾਸ, ਰਵਾਇਤਾਂ ਬਾਰੇ ਕੋਈ ਗੀਤ ਜਾਂ ਹੋਰ ਪ੍ਰੋਗਰਾਮ ਪੇਸ਼ ਕਰਨਾ ਚਾਹੁੰਦੀ ਹੈ ਤਾਂ ਉਹ ਕਰੇ, ਪਰ ਚੱਲਦੀ ਰਵਾਇਤ ਦੇ ਅਨੁਸਾਰ ਪੜ੍ਹੇ ਜਾਂਦੇ ਸ਼ਬਦ ਨੂੰ ਜਿਹੜਾ ਉਹ ਬੰਦ ਨਹੀਂ ਕਰਨਾ ਚਾਹੀਦਾ ਜੀ। ਜਿਹੜਾ ਮੁੱਖ ਸਕੱਤਰ ਹੈ ਉਹਨੇ ਇਹ ਵੀ ਗੱਲ ਕਹੀ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਗੁਰੂ ਨਾਨਕ ਸਾਹਿਬ ਦੇ 500 ਸਾਲਾ ਪ੍ਰਕਾਸ਼ ਪੁਰਬ ਸਮੇਂ ਹੋਂਦ ਦੇ ਵਿੱਚ ਆਈ ਸੀਗੀ, ਜਿਹਦਾ ਮੰਤਵ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਉਭਾਰਨਾ, ਤੇ ਉਸ ਵੇਲੇ ਤੋਂ ਗੁਰੂ ਗੋਬਿੰਦ ਸਿੰਘ ਦਾ ਸ਼ਬਦ ਯੂਨੀਵਰਸਿਟੀ ਦੇ ਵਿੱਚ ਜਿਹੜਾ ਜੀ ਉਹ ਧੁਨੀ ਦੇ ਵਜੋਂ ਜਿਹੜਾ ਉਹ ਗਾਇਆ ਜਾਂਦਾ ਸੀਗਾ। ਸਵਾਲ ਜਿਹੜਾ ਜੀ ਇਹ ਹੈ ਕਿ ਜਿਹੜਾ ਸੁਰਜੀਤ ਪਾਤਰ ਦੇ ਵੱਲੋਂ ਤਿਆਰ ਕੀਤਾ ਗਿਆ ਯੂਨੀਵਰਸਿਟੀ ਦਾ ਐਂਥਮ ਹੈ, ਜਿਵੇਂ ਵਾਈਸ ਚਾਂਸਲਰ ਹੋਰਾਂ ਨੇ ਇਹ ਗੱਲ ਕਹੀ ਆ, ਉਹਦੇ ਜਿਹੜੇ ਬੋਲ ਆ ਜੀ ਕਿ ਨਾਨਕ ਨਾਮ ਦਾ ਤਾਜ ਇਲਾਹੀ ਸਜਾਉਣ ਵਾਲਾ, ਇਹ ਜਿਹੜੇ ਜੀ ਇਹਦਾ ਮੇਨ ਜਿਹੜੀ ਜੀ ਉਹ ਤੁਕ ਹੈ। ਹੁਣ ਸਕੱਤਰ ਸਾਹਿਬ ਜਿਹੜੇ ਨੇ ਜੀ ਉਹਨਾਂ ਨੂੰ ਅਜਿਹੀਆਂ ਜਿਹੜੀਆਂ ਜੀ ਉਹ ਬਹੁਤ ਛੇਤੀ ਚੀਜ਼ਾਂ ਦਿਸ ਪੈਂਦੀਆਂ ਨੇ, ਪਰ ਜੋ ਕੁਛ ਬਾਕੀ ਹੋ ਰਿਹਾ ਉਹਦੇ ਉੱਤੇ ਇਹ ਸਕੱਤਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੀ ਵੀ ਨਹੀਂ ਜਿਹੜਾ ਜੀ ਉਹ ਬੋਲੀ। ਕੀ ਕੁਛ ਬਦਲ ਕੇ ਜਿਹੜਾ ਜੀ ਉਹ ਰੱਖ ਦਿੱਤਾ, ਕੀ ਕਿਸੇ ਨੂੰ ਅਜੇ ਕੋਈ ਸ਼ੱਕ ਸ਼ਬਾਇਆ ਜੀ ਉਹ ਕਿਵੇਂ ਬਦਲਿਆ ਗਿਆ? ਬਾਕੀ ਥਾਂ ਤੇ ਜਦੋਂ ਲੋਕੀ ਕਹਿੰਦੇ ਆ ਤਾਂ ਉਦੋਂ ਕਹਿੰਦੇ ਅਸੀਂ ਸ਼ਿਕਾਇਤ ਦੀ ਇੰਤਜ਼ਾਰ ਕਰ ਰਹੇ ਹਾਂ ਜਾਂ ਉਸ ਦੀ ਘੋਖ ਪੜਤਾਲ ਕਰ ਰਹੇ ਹਾਂ। ਇਹ ਬਹੁਤ ਸਾਰੀਆਂ ਗੱਲਾਂ ਇਹਨਾਂ ਨੂੰ ਇਸ ਤਰ੍ਹਾਂ ਹੀ ਮਿਲਦੀਆਂ। ਤੇ ਅੱਗੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਰਹਿੰਦੇ ਹਲਕਿਆਂ ਦੀ ਲਿਸਟ ਤਿਆਰ ਕੀਤੀ। ਬਿਲਕੁਲ ਜੀ, ਐਕਚੁਅਲੀ ਜਿਹੜੀਆਂ ਚੋਣ ਸਰਗਰਮੀਆਂ ਨੇ ਜੀ, ਹਾਲਾਂਕਿ ਬੇਸ਼ੱਕ ਇਹ ਜਿਹੜਾ ਪੰਜਾਬ ਹੈ ਜੀ ਉਹ ਲਾਸਟ ਦੇ ਵਿੱਚ ਆਉਣਾ, ਤੇ ਉਹਦੇ ਕਰਕੇ ਅਜੇ ਉਨੀਆਂ ਨਹੀਂ ਮਗੀਆਂ ਜੀ। ਜੇ ਆਪਾਂ ਵੱਖ-ਵੱਖ ਸੀਟਾਂ ਦੀ ਗੱਲ ਕਰੀਏ ਤੇ ਉਹਨਾਂ ਦੇ ਉੱਤੇ ਵੀ ਅਟਕਲਾਂ ਦੇ ਬਾਜ਼ਾਰ ਜਿਹੜੇ ਆ ਜੀ ਉਹ ਗਰਮ ਆ ਚੱਲ ਰਹੇ ਆ। ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਨੇ ਅਜੇ ਬਹੁਤੇ ਉਮੀਦਵਾਰ ਜਿਹੜੇ ਆ ਜੀ ਉਹ ਐਲਾਨੇ ਨਹੀਂ। ਕੁਛ ਪਾਰਟੀਆਂ ਨੇ ਜਿਹੜੇ ਆ ਜੀ ਉਹ ਉਮੀਦਵਾਰ ਆਪਣੇ ਐਲਾਨੇ ਆ।
ਆਮ ਆਦਮੀ ਪਾਰਟੀ ਦਾ ਜਿਹੜਾ ਜੀ ਇਹ ਕਹਿਣਾ ਹੈ ਕਿ ਉਹ ਕਿਸੇ ਧਿਰ ਦੇ ਨਾਲ ਕੋਈ ਚੋਣ ਗੱਠਜੋੜ ਨਹੀਂ ਕਰ ਰਹੀ ਪੰਜਾਬ ਦੇ ਵਿੱਚ, ਔਰ 13 ਦੀਆਂ 13 ਸੀਟਾਂ ਦੇ ਉੱਤੇ ਉਮੀਦਵਾਰਾਂ ਦੀ ਸੂਚੀ ਜਿਹੜੀ ਹੈ ਜੀ ਉਹ ਤਿਆਰ ਕਰ ਲਈ ਹੈ। ਕੋਰ ਕਮੇਟੀ ਦੇ ਵੱਲੋਂ ਉਮੀਦਵਾਰਾਂ ਦੀ ਸੂਚੀ ਇਹ ਦੱਸਿਆ ਗਿਆ ਜੀ ਕਿ ਤਿਆਰ ਹੋ ਗਈ ਹੈ। ਕੋਰ ਕਮੇਟੀ ਦੇ ਮੁਖੀ ਨੇ ਜਿਹੜੇ ਪ੍ਰਿੰਸੀਪਲ ਬੁੱਧਰਾਮ, ਉਹਨਾਂ ਨੇ ਇਹ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਾਂਗਰਸ ਦੇ ਨਾਲ, ਪੰਜਾਬ ਦੇ ਨਾਲ ਕੋਈ ਗੱਠਜੋੜ ਨਹੀਂ ਹੋ ਰਿਹਾ ਤੇ ਉਹ ਆਪਣੇ ਉਮੀਦਵਾਰਾਂ ਦਾ ਐਲਾਨ 1 ਹਫ਼ਤੇ ਦੇ ਵਿੱਚ ਜਿਹੜਾ ਜੀ ਉਹ ਕਰ ਦੇਣਗੇ। ਇਹ ਵੀ ਕਿਹਾ ਗਿਆ ਜੀ ਕਿ ਜਿਹੜੀ PAC ਆ ਉਹਦੀ ਹੁਣ ਮੋਹਰ ਲੱਗਣੀ ਇਹਦੇ ਉੱਤੇ ਬਾਕੀ ਆ, ਔਰ ਇਸ ਵਾਰ ਪਾਰਟੀ ਜਿਹੜੀ ਹੈ ਜੀ ਉਹ ਬਾਹਰੀ ਸਿਆਸੀ ਨੇਤਾਵਾਂ ਦੀ ਥਾਂ ਦੇ ਉੱਤੇ ਪਾਰਟੀ ਦੇ ਆਗੂਆਂ ਨੂੰ, ਵਲੰਟੀਅਰਾਂ ਨੂੰ ਟਿਕਟਾਂ ਜਿਹੜੀਆਂ ਜੀ ਉਹ ਦੇ ਰਹੀ ਆ। 8 ਉਮੀਦਵਾਰ ਅਜੇ ਰਹਿੰਦੇ ਆ ਜੀ, ਜਿਨ੍ਹਾਂ ਦੇ ਵਾਸਤੇ ਇਹਦੀ ਜਿਹੜੀ ਹੈ ਜੀ ਤਿਆਰ ਕਰ ਲਈ ਗਈ ਹੈ। ਸੰਭਾਵੀ ਰੂਪ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪਟਿਆਲੇ ਤੋਂ ਜਿਹੜੇ ਰਿਟਾਇਰਡ ਆਰਮੀ ਦੇ ਵਿੰਗ ਦੇ ਸਾਬਕਾ ਪ੍ਰਧਾਨ ਨੇ ਕਰਨਲ ਭਲਿੰਦਰ ਸਿੰਘ ਹੋਰੀ ਸੰਭਾਵੀ ਉਮੀਦਵਾਰ ਜਿਹੜੇ ਜੀ ਉਹ ਪਟਿਆਲੇ ਤੋਂ ਹੋ ਸਕਦੇ ਆ, ਜਿੱਥੋਂ ਡਾਕਟਰ ਧਰਮਵੀਰ ਗਾਂਧੀ ਹੋਰੀ ਜਿਹੜੇ ਜੀ ਉਹ ਕਿਉਂਕਿ ਪਾਰਟੀ ਨੇ ਮੁਅੱਤਲ ਕਰਤੇ ਸੀ ਤੇ ਗਾਂਧੀ ਸਾਹਿਬ ਨੇ ਆਪਣੀ ਜਿਹੜੀ ਜੀ ਉਹ ਪਾਰਟੀ ਬਣਾ ਲਈ, ਔਰ ਉਹ ਜਿਹੜਾ ਗੱਠਜੋੜ ਬਣਿਆ ਉਹਦੇ ਪਾਰਟ ਨੇ ਔਰ ਉਹਦੇ ਵੱਲੋਂ ਉਹ ਚੋਣ ਲੜ ਰਹੇ ਆ ਤੇ ਉਮੀਦਵਾਰ ਜਿਹੜਾ ਜੀ ਆਪਣਾ ਆਮ ਆਦਮੀ ਪਾਰਟੀ ਖੜਾ ਕਰੂਗੀ। ਜਿਹੜਾ ਰਾਖਵਾਂ ਹਲਕਾ ਫਤਿਹਗੜ੍ਹ ਸਾਹਿਬ ਉੱਥੇ ਜਿਹੜਾ ਜੀ ਬਲਜਿੰਦਰ ਸਿੰਘ ਚੌਂਦਾ ਜਾਂ ਫਿਰ ਜਿਹੜੀ ਜੀ ਸੁਖਵਿੰਦਰ ਕੌਰ, ਇਹਨਾਂ ਦੇ ਵੱਲੋਂ ਇੱਕ ਉਮੀਦਵਾਰ ਜਿਹੜੇ ਜੀ ਉਹ ਬਣ ਸਕਦੇ ਆ। ਇੱਥੋਂ ਵੀ ਹਰਿੰਦਰ ਸਿੰਘ ਖਾਲਸਾ ਨੂੰ ਆਮ ਆਦਮੀ ਪਾਰਟੀ ਨੇ ਮੁਅੱਤਲ ਜਿਹੜਾ ਜੀ ਉਹ ਕੀਤਾ ਸੀਗਾ ਤੇ ਨਵਾਂ ਉਮੀਦਵਾਰ ਇੱਥੋਂ ਜਿਹੜਾ ਜੀ ਉਹ ਆ ਰਿਹਾ। ਹਲਕਾ ਖਡੂਰ ਸਾਹਿਬ ਜਿਹੜਾ ਜੀ ਅਹਿਮ ਹੈ, ਇੱਥੋਂ ਜਿਹੜਾ ਜੀ ਭੁਪਿੰਦਰ ਸਿੰਘ ਬਿੱਟੂ ਜਾਂ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਜਿਹੜੇ ਆ ਜੀ ਇਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਜਿਹੜੀ ਜੀ ਉਹ ਸੀਟ ਮਿਲ ਸਕਦੀ ਹੈ। ਜਲੰਧਰ ਰਾਖਵੇਂ ਹਲਕੇ ਤੋਂ ਸਾਬਕਾ ਜਸਟਿਸ ਜੋਰਾ ਸਿੰਘ ਜਾਂ ਜਲੰਧਰ ਸ਼ਹਿਰੀ ਦੇ ਪ੍ਰਧਾਨ ਸ਼ਿਵਦਿਆਲ ਸਿੰਘ ਮਾਲੀ ਦੇ ਵਿੱਚੋਂ ਕਿਸੇ ਇੱਕ ਨੂੰ ਟਿਕਟ ਜਿਹੜੀ ਹੈ ਜੀ ਉਹ ਦਿੱਤੀ ਜਾ ਸਕਦੀ ਹੈ। ਜਿਹੜੇ ਪ੍ਰਿੰਸੀਪਲ ਬੁੱਧਰਾਮ ਨੇ ਉਹਨਾਂ ਨੇ ਕਿਹਾ ਕਿ 1 ਹਫ਼ਤੇ ਦੇ ਵਿੱਚ ਇਹ ਟਿਕਟਾਂ ਜਿਹੜੀਆਂ ਜੀ ਉਹ ਅਨਾਊਂਸ ਕਰ ਦੇਣੀਆਂ ਨੇ। ਹਾਲਾਂਕਿ ਜਿਹੜੇ ਆਮ ਆਦਮੀ ਪਾਰਟੀ ਹੈ ਜੀ ਉਹਨੇ ਟਕਸਾਲੀ ਅਕਾਲੀ ਦਲ ਦੇ ਨਾਲ, ਬਸਪਾ ਦੇ ਨਾਲ ਜਿਹੜੀ ਹੈ ਜੀ ਉਹ ਗੱਲਬਾਤ ਕੀਤੀ ਸੀਗੀ, ਪਰ ਗੱਲਬਾਤ ਕਿਸੇ ਤਣ ਪੱਤਨ ਜਿਹੜੀ ਹੈ ਜੀ ਉਹ ਲੱਗੀ ਨਹੀਂ ਤੇ ਹੁਣ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਆਪਣੇ ਤੌਰ ਦੇ ਉੱਤੇ ਇਕੱਲਿਆਂ ਚੋਣ ਲੜਨ ਦਾ ਦਾਅਵਾ ਕਰ ਰਹੀ ਹੈ ਜੀ। ਪਾਰਟੀਆਂ ਬਹੁਤ ਹੋ ਗਈਆਂ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਸੰਤੋਖ ਸਿੰਘ ਚੌਧਰੀ ਦੀ, ਤੇ ਉਹ ਚੌਧਰੀ ਦੀ ਚੌਧਰ ਖੋਣ ਦੇ ਲਈ ਸਾਰੇ ਵਿਰੋਧੀ ਇਕੱਠੇ ਹੋਏ। ਦੇਖੋ ਜੀ, ਐਕਚੁਅਲੀ ਇਹ ਹੁੰਦਾ ਕਿ ਜਦੋਂ ਕੋਈ ਕਿਸੇ ਪਾਰਟੀ ਦਾ ਬੰਦਾ ਘਿਰਦਾ ਇੱਦਾਂ ਦੀ ਗੱਲ ਦੇ ਵਿੱਚ ਤੇ ਪਾਰਟੀ ਅਕਸਰ ਉਹਦੀ ਪਿੱਠ ਦੇ ਉੱਤੇ ਜਿਹੜਾ ਜੀ ਉਹ ਆ ਜਾਂਦੀ ਹੈ। ਔਰ ਜਿਵੇਂ ਭਾਰਤ ਭੂਸ਼ਣ ਆਸ਼ੂ ਹੋਰਾਂ ਵਾਲਾ ਮਾਮਲਾ, ਜਿਹੜੇ ਚੌਧਰੀ ਸੰਤੋਖ ਸਿੰਘ ਹੋਰੀ ਨੇ ਉਹ ਕੁਛ ਵੱਖਰੇ ਤਰੀਕੇ ਨਾਲ ਘਿਰੇ ਆ। ਆਪਾਂ ਗੱਲ ਕੀਤੀ ਸੀਗੀ ਕਿ ਉਹਨਾਂ ਦੇ ਸਟਿੰਗ ਦੇ ਵਿੱਚ ਜਿਹੜਾ ਜੀ ਉਹ ਫਸਦੇ ਨਜ਼ਰ ਆ ਰਹੇ ਆ। ਇੱਕ ਸਟਿੰਗ ਜਿਹੜਾ ਇੱਕ ਚੈਨਲ ਦੇ ਵੱਲੋਂ ਕੀਤਾ ਗਿਆ ਸੀਗਾ, ਜਿਹਦੇ ਵਿੱਚ ਚੌਧਰੀ ਸੰਤੋਖ ਸਿੰਘ ਹੋਰੀ ਗੱਲ ਜਿਹੜੀ ਇਹ ਕਹਿ ਰਹੇ ਆ ਕਿ ਨੋਟਬੰਦੀ ਦੇ ਕਰਕੇ ਕੈਸ਼ ਦੀ ਬੜੀ ਕਮੀ ਆ ਗਈ ਹੈ। ਉਹ ਕਹਿੰਦੇ ਆ ਕਿ ਤੁਸੀਂ ਕੈਸ਼ ਦਾ ਪ੍ਰਬੰਧ ਕਰੋ, ਬਾਕੀ ਜਾਇਜ਼ ਨਜਾਇਜ਼ ਕੰਮ ਜਿਹੜੇ ਆ ਜੀ ਮੈਂ ਆਪੇ ਸਾਰੇ ਕਰਵਾਊਂਗਾ। ਇਸ ਮਾਮਲੇ ਦੇ ਉੱਤੇ ਜਲੰਧਰ ਲੋਕ ਸਭਾ ਹਲਕਾ, ਜਿਹਦੇ ਵਿੱਚ 9 ਵਿਧਾਨ ਸਭਾ ਹਲਕੇ ਪੈਂਦੇ ਆ ਔਰ ਇਹਦੇ ਵਿੱਚੋਂ 6 ਜਿਹੜੇ ਹਲਕੇ ਨੇ ਉਹਨਾਂ ਦੇ ਉੱਤੇ ਕਾਂਗਰਸੀ ਵਿਧਾਇਕ ਕਾਬਜ਼ ਨੇ, ਔਰ ਉਹਨਾਂ ਦੇ ਵਿੱਚੋਂ ਕੋਈ ਸੰਤੋਖ ਸਿੰਘ ਚੌਧਰੀ ਹੋਰਾਂ ਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਨਹੀਂ, ਇੱਕ ਸਿੰਗਲ ਵੀ ਵਿਧਾਇਕ ਜਿਹੜਾ ਜੀ ਉਹ ਨਹੀਂ ਆਇਆ। ਇੱਕ ਕਾਂਗਰਸੀ ਆਗੂ ਤਾਂ ਵਿਧਾਇਕ ਜਿਹੜਾ ਜੀ ਉਹ ਇਹ ਵੀ ਕਹਿੰਦਾ ਕਿ ਉਹਨਾਂ ਨੂੰ ਪੰਜਾਬ ਕਾਂਗਰਸ ਹਾਈ ਕਮਾਂਡ ਤੋਂ ਕਿਸੇ ਤਰ੍ਹਾਂ ਦੀਆਂ ਕੋਈ ਹਦਾਇਤਾਂ ਨਹੀਂ ਆਈਆਂ ਕਿ ਇਸ ਸਟਿੰਗ ਦੇ ਬਾਰੇ ਦੇ ਵਿੱਚ ਕੀ ਸਟੈਂਡ ਲੈਣਾ। ਜਦੋਂ ਇਹ ਪੁੱਛਿਆ ਗਿਆ ਜੀ ਕਿ ਜਲੰਧਰ ਲੋਕ ਸਭਾ ਹਲਕੇ ਦੇ ਕਾਂਗਰਸੀ ਵਿਧਾਇਕਾਂ ਨੇ ਕੋਈ ਸਾਂਝੀ ਪ੍ਰੈਸ ਕਾਨਫਰੰਸ ਜਾਂ ਸਾਂਝਾ ਬਿਆਨ ਜਿਹੜਾ ਜੀ ਉਹ ਨਹੀਂ ਦਿੱਤਾ ਇਹਦੇ ਉੱਤੇ, ਤਾਂ ਉਹਨਾਂ ਨੇ ਇਹ ਕਿਹਾ ਕਿ ਇਹਦੇ ਬਾਰੇ ਸੂਬਾ ਪ੍ਰਧਾਨ ਜਿਹੜੇ ਨੇ ਸੁਨੀਲ ਜਾਖੜ ਹੋਰੀ ਹੀ ਕੋਈ ਫੈਸਲਾ ਲੈ ਸਕਦੇ ਆ। ਹੁਣ ਜਿਹੜਾ ਜੀ ਸਵਾਲ ਇਹ ਆ ਕਿ ਜਿਹੜਾ ਕਾਂਗਰਸ ਪਾਰਟੀ ਦਾ ਚੌਧਰੀ ਸੰਤੋਖ ਸਿੰਘ ਹੋਰਾਂ ਦਾ ਧੜਾ ਆ, ਵਿਰੋਧੀ ਧੜਾ, ਉਹ ਸਟਿੰਗ ਆਪਰੇਸ਼ਨ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਉਹਨਾਂ ਦੇ ਵਿਰੋਧ ਦੇ ਵਿੱਚ ਹੀ ਜਿਹੜਾ ਜੀ ਉਹ ਸਰਗਰਮ ਹੋ ਗਿਆ। ਔਰ ਇਹਦੇ ਵਿੱਚੋਂ ਬਹੁਤ ਸਾਰੇ ਕਾਂਗਰਸੀ ਆਗੂ ਜਿਹੜੇ ਸੀ ਉਹਨਾਂ ਨੇ ਦਿੱਲੀ ਹਾਈ ਕਮਾਂਡ ਦੇ ਨਾਲ ਵੀ ਜਾ ਸੰਪਰਕ ਜਿਹੜਾ ਉਹ ਕੀਤਾ। ਚੌਧਰੀ ਸੰਤੋਖ ਸਿੰਘ ਹੋਰਾਂ ਦਾ ਵਿਰੋਧੀ ਧੜਾ ਇਹ ਜੋ ਜ਼ੋਰ ਪਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਮੌਕੇ ਸਟਿੰਗ ਆਪਰੇਸ਼ਨ ਸਾਹਮਣੇ ਆਉਣ ਦੇ ਨਾਲ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਵਿੱਚ ਨਹੀਂ ਬਲਕਿ ਉੱਤਰੀ ਭਾਰਤ ਦੇ ਵਿੱਚ ਜਿਹੜਾ ਉਹ ਨੁਕਸਾਨ ਹੋ ਸਕਦਾ ਹੈ। ਇਹ ਹੈ ਕਿ ਚੌਧਰੀ ਸੰਤੋਖ ਸਿੰਘ ਹੋਰਾਂ ਦੇ ਜਿਹੜੇ ਵਿਰੋਧੀ ਕਾਂਗਰਸ ਪਾਰਟੀ ਦੇ ਅੰਦਰੋਂ ਹੀ ਇਸ ਸਟਿੰਗ ਆਪਰੇਸ਼ਨ ਨੂੰ
ਹੋਰ ਜ਼ਿਆਦਾ ਜਿਹੜਾ ਪ੍ਰਮੋਟ ਕਰਨ ਦੇ ਵਿੱਚ ਜਿਹੜਾ ਵੀ ਲੱਗੇ ਹੋਏ ਆ। ਵਿਰੋਧੀ ਧਿਰਾਂ ਹਾਲਾਂਕਿ ਇਸ ਸਟਿੰਗ ਆਪਰੇਸ਼ਨ ਦੇ ਉੱਤੇ ਇੰਨੀਆਂ ਸਰਗਰਮ ਨਹੀਂ ਦੀਦੀਆਂ ਜਿੰਨੇ ਕਾਂਗਰਸ ਵਾਲੇ ਸਰਗਰਮ ਨੇ। ਜੀ ਵਿੱਚ ਹੀ ਹੁੰਦਾ ਜੀ, ਜਦੋਂ ਵੀ ਕੁਛ ਨਾ ਕੁਛ ਹੁੰਦਾ ਆ। ਤੇ ਅੱਗੇ ਸਿਆਸੀ ਚੌਂਕੀਦਾਰਾਂ ਦੀ ਆਪਾਂ ਗੱਲ ਕਰਦੇ ਹਾਂ ਕਿ ਬੜਾ ਤਮਾਸ਼ਾ ਕਰ ਰਹੇ ਆ, ਉਸ ਤੋਂ ਜਿਹੜੇ ਅਸਲੀ ਚੌਂਕੀਦਾਰ ਉਹ ਖਫਾ। ਇਸ ਵੇਲੇ ਚੌਂਕੀਦਾਰ ਜਿਹੜਾ ਜੀ ਉਹ ਵਿਸ਼ਾ ਬਣਿਆ ਹੋਇਆ। ਸਵਾਲ ਇਹ ਆ ਕਿ ਪਹਿਲਾਂ ਚਾਹ ਵਾਲਾ ਵਿਸ਼ਾ ਸੀ ਤੇ ਹੁਣ ਜਿਹੜਾ ਜੀ ਉਹ ਚੌਂਕੀਦਾਰ ਵਿਸ਼ਾ ਹੈ। ਇਹਨੂੰ ਤਰੱਕੀ ਕਹੀਏ ਜਾਂ ਕੀ ਜਿਹੜਾ ਜੀ ਉਹ ਕਹੀਏ ਵੀ ਚਾਹ ਵਾਲਾ ਜਿਹੜਾ ਜੀ ਉਹ ਚੌਂਕੀਦਾਰ ਜਦੋਂ ਬਣਦਾ ਤਾਂ ਉਹਨੂੰ ਕੀ ਜਿਹੜਾ ਇਹ ਕਿਹਾ ਜਾਵੇ। ਅਸਲ ਜਿਹੜੀ ਸਮੱਸਿਆ ਹੈ, ਅਸਲ ਦੇ ਸਵਾਲ ਨੇ, ਉਹਨਾਂ ਤੋਂ ਧਿਆਨ ਡਾਈਵਰਟ ਕਰਨ ਦੇ ਵਿੱਚ ਬਹੁਤ ਹੱਦ ਤੱਕ ਜਿਹੜੇ ਜੀ ਉਹ ਸਿਆਸਤਦਾਨ ਸਫਲ ਜਿਹੜਾ ਜੀ ਉਹ ਹੋ ਰਹੇ ਲੱਗਦੇ ਆ। ਪ੍ਰਧਾਨ ਮੰਤਰੀ ਤੋਂ ਲੈ ਕੇ ਭਾਜਪਾ ਦੇ ਵਾਰਡ ਪ੍ਰਧਾਨ ਤੱਕ ਜਿਹੜੇ ਆਪਣੇ ਨਾਂ ਦੇ ਮੂਹਰੇ ਚੌਂਕੀਦਾਰ ਲਿਖ ਰਹੇ ਆ। ਦੂਜੇ ਪਾਸੇ ਕਾਂਗਰਸੀ ਚੌਂਕੀਦਾਰ ਚੋਰ ਇਹਦਾ ਨਾਅਰਾ ਜਿਹੜਾ ਜੀ ਉਹ ਲਾ ਰਹੇ ਆ। ਇਸ ਤੋਂ ਬਾਅਦ ਹੁਣ ਚੌਂਕੀਦਾਰਾਂ ਦੇ ਨਾਂ ਦੇ ਉੱਤੇ ਸਿਆਸਤ ਤੋਂ ਅਸਲੀ ਚੌਂਕੀਦਾਰ ਜਿਹੜੇ ਆ ਜੀ ਉਹ ਪਰੇਸ਼ਾਨ ਹੋ ਰਹੇ ਆ। ਰਾਤਾਂ ਨੂੰ ਜਾਗਦੇ ਰਹੋ ਦਾ ਹੋਕਾ ਦੇ ਕੇ ਲੋਕਾਂ ਦੀ ਸੁਰੱਖਿਆ ਕਰਨ ਵਾਲੇ ਚੌਂਕੀਦਾਰਾਂ ਦਾ ਇਹ ਕਹਿਣਾ ਹੈ ਕਿ ਵੱਡੇ ਆਗੂ ਉਹਨਾਂ ਦਾ ਨਾਂ ਵਰਤ ਕੇ ਆਪਣੀ ਸਿਆਸਤ ਚਮਕਾ ਰਹੇ ਆ, ਪਰ ਉਹਨਾਂ ਦੀ ਸੁਣਨ ਵਾਲਾ ਕੋਈ ਨਹੀਂ। ਇੱਕ ਹੱਥ ਦੇ ਵਿੱਚ ਡੰਡਾ, ਟਾਰਚ ਸਣੇ ਉਹ ਚੀਜ਼ਾਂ ਜਿਹੜੀਆਂ ਉਹ ਆਪਣੇ ਪੈਸਿਆਂ ਦੇ ਨਾਲ ਖਰੀਦਦੇ ਆ। ਸਰਕਾਰੀ ਪੱਧਰ ਤੇ ਉਹਨਾਂ ਨੂੰ ਇੱਕ ਧੇਲੇ ਦੀ ਮਦਦ ਵੀ ਦਿੱਤੀ ਜਾਂਦੀ। ਹੁਣ ਜਦੋਂ ਉਹਨਾਂ ਦੇ ਨਾਂ ਦੇ ਉੱਤੇ ਦੇਸ਼ ਭਰ ਦੇ ਵਿੱਚ ਵੱਡੇ ਪੱਧਰ ਤੇ ਸਿਆਸਤ ਹੋ ਰਹੀ ਆ ਤਾਂ ਇਹ ਚੌਂਕੀਦਾਰ ਵੀ ਉੱਥੇ ਆ ਜੀ। ਉਹ ਇਹ ਕਹਿੰਦੇ ਆ ਕਿ ਆਉਣ ਵਾਲੇ ਜਿਹੜੇ ਚੋਣ ਮੈਨੀਫੈਸਟੋ ਆ ਉਹਨਾਂ ਦੇ ਵਿੱਚ ਉਹਨਾਂ ਦੀਆਂ ਮੰਗਾਂ ਵੀ ਲਿਆਂਦੀਆਂ ਜਾਣ। ਲੁਧਿਆਣੇ ਦੇ ਵਿੱਚ ਇਸ ਵੇਲੇ ਕਰੀਬ 1000 ਲੋਕ ਨੇ ਜਿਹੜੇ ਚੌਂਕੀਦਾਰੀ ਕਰਦੇ ਆ। ਇਹਨਾਂ ਚੌਂਕੀਦਾਰਾਂ ਦੇ ਬਾਰੇ ਜਾਂ ਤਾਂ ਸੰਬੰਧਿਤ ਇਲਾਕੇ ਦੇ ਥਾਣੇ ਨੂੰ ਪਤਾ ਹੁੰਦਾ ਜਾਂ ਮਹੱਲੇ ਦੇ ਲੋਕਾਂ ਨੂੰ। ਇਹ ਚੌਂਕੀਦਾਰ ਰਾਤ ਵੇਲੇ ਲੋਕਾਂ ਦੀ ਰਾਖੀ ਕਰਦੇ ਆ, ਸਵੇਰੇ ਉਸੇ ਮਹੱਲੇ ਦੇ ਵਿੱਚ ਕਾਰਾਂ ਧੋਣ ਦਾ ਕੰਮ ਕਰਦੇ ਆ। ਦੇਸ਼ ਦੇ ਵਿੱਚ ਚੌਂਕੀਦਾਰਾਂ ਦੇ ਨਾਂ ਦੇ ਉੱਤੇ ਹੋ ਰਹੀ ਜਿਹੜੀ ਸਿਆਸਤ ਹੈ ਇਹਦੇ ਬਾਰੇ ਦੇ ਵਿੱਚ ਲੁਧਿਆਣੇ ਦੇ ਇਲਾਕੇ ਦੇ ਜਿਹੜੇ ਚੌਂਕੀਦਾਰ ਨੇ ਉਹ ਇਹ ਕਹਿੰਦੇ ਆ ਕਿ ਅਸਲ ਜ਼ਿੰਦਗੀ ਤੇ ਮੁਸ਼ਕਲਾਂ ਬਾਰੇ ਜਿਹੜਾ ਜੀ ਉਹਨਾਂ ਨੂੰ ਹੀ ਪਤਾ। ਜਿਹੜੇ ਨਕਲੀ ਚੌਂਕੀਦਾਰ ਬਣੇ ਫਿਰਦੇ ਆ ਉਹਨਾਂ ਨੂੰ ਕੀ ਇਹਦੇ ਬਾਰੇ ਇਹਦੇ ਵਿੱਚ ਜਿਹੜਾ ਜੀ ਪਤਾ। ਇੱਕ ਚੌਂਕੀਦਾਰ ਜਿਹੜਾ ਜੀ ਉਹ ਇਹ ਕਹਿੰਦਾ ਕਿ ਦੇਸ਼ ਦੇ ਵਿੱਚ ਉਹਦੇ ਨਾਂ ਦੇ ਉੱਤੇ, ਉਹਨਾਂ ਦੇ ਨਾਂ ਦੇ ਉੱਤੇ ਸਿਆਸਤ ਤੋਂ ਉਹ ਬਹੁਤ ਪਰੇਸ਼ਾਨ ਹੈ। ਉਹ ਕਹਿੰਦਾ ਕਿ ਕੋਈ ਉਹਨਾਂ ਨੂੰ ਚੋਰ ਦੱਸ ਰਿਹਾ, ਕੋਈ ਉਹਨਾਂ ਦਾ ਨਾਂ ਆਪਣੇ ਮੂਹਰੇ ਲਾ ਕੇ ਦੇਸ਼ ਦੀ ਸੱਤਾ ਹਾਸਲ ਕਰਨੀ ਚਾਹੁੰਦਾ। ਉਹ ਕਹਿੰਦਾ ਕਿ ਅਸਲ ਦੇ ਵਿੱਚ ਚੌਂਕੀਦਾਰਾਂ ਦੀ ਜ਼ਿੰਦਗੀ ਬੜੀ ਮਾੜੀ ਆ, ਸਰਕਾਰ ਦੇ ਵੱਲੋਂ ਕੁਝ ਦਿੱਤਾ ਨਹੀਂ ਜਾਂਦਾ। ਸਾਰੀ ਰਾਤ ਉਹ ਹੋਕਾ ਦਿੰਦੇ ਆ ਤੇ ਮਹੀਨੇ ਦੇ ਅਖੀਰ ਦੇ ਵਿੱਚ ਲੋਕਾਂ ਦੇ ਘਰੋਂ 10-10 ਰੁਪਏ ਇਕੱਠੇ ਕਰਨੇ ਪੈਂਦੇ ਆ, ਜਿਹਦੇ ਤੋਂ ਬਾਅਦ ਉਹਨਾਂ ਦੇ ਘਰ ਦਾ ਗੁਜ਼ਾਰਾ ਜਿਹੜਾ ਜੀ ਉਹ ਚੱਲਦਾ। ਇੱਕ ਹੋਰ ਚੌਕੀਦਾਰ ਜਿਹੜਾ ਜੀ ਉਹ ਇਹ ਕਹਿੰਦਾ ਕਿ ਉਹਨਾਂ ਦੇ ਨਾਂ ਦੇ ਉੱਤੇ ਸਿਆਸਤ ਹੋ ਰਹੀ ਆ। ਉਹ ਕਹਿੰਦਾ ਕਿ ਕਈ ਵਾਰੀ ਰਾਤੀ ਲੋਕ ਉਹਨਾਂ ਨੂੰ ਮਾੜਾ ਚੰਗਾ ਵੀ ਬੋਲ ਜਾਂਦੇ ਆ। ਉਹ ਸਾਰੀ ਰਾਤ ਲੋਕਾਂ ਦੀ ਰਾਖੀ ਕਰਦੇ ਆ। ਕਿਸੇ ਦੇ ਘਰ ਦਾ ਤਾਲਾ ਨਾ ਖੁੱਲ੍ਹਾ ਹੋਵੇ, ਕਿਸੇ ਦੀ ਗੱਡੀ ਨਾ ਖੁੱਲ੍ਹੀ ਹੋਵੇ, ਫਿਰ ਵੀ ਉਹਨਾਂ ਦੇ ਨਾਲ ਜਿਹੜਾ ਜੀ ਉਹ ਮਾੜਾ ਸਲੂਕ ਕੀਤਾ ਜਾਂਦਾ। ਇਹ ਚੌਕੀਦਾਰ ਜਿਹੜੇ ਕਹਿੰਦੇ ਆ ਕਿ ਸਾਰੀ ਰਾਤ ਪੂਰੀਆਂ ਗਲੀਆਂ ਘੁੰਮ ਕੇ ਉਹ ਲੋਕਾਂ ਦੇ ਘਰਾਂ ਦੀ ਰਾਖੀ ਕਰਦੇ ਆ ਤੇ ਮਹੀਨੇ ਦੇ ਅਖੀਰ ਦੇ ਵਿੱਚ 10-10, 20-20 ਰੁਪਏ ਇਕੱਠੇ ਕਰਕੇ ਉਹ 6 ਤੋਂ 7,000 ਰੁਪਈਆ ਮਹੀਨੇ ਦਾ ਜਿਹੜਾ ਜੀ ਉਹ ਕਮਾਉਂਦੇ ਆ। ਉਹ ਵੀ ਕਹਿੰਦੇ ਆ ਕਿ ਸਾਡੇ ਹਾਲਾਤ ਇਹ ਆ ਕਿ ਟਾਰਚ, ਕੱਪੜਾ, ਡੰਡੇ ਜਿਹੜੇ ਆ ਜੀ ਉਹ ਲੈ ਕੇ ਜਿਨ੍ਹਾਂ ਦੇ ਨਾਲ ਰਾਖੀ ਕਰਦੇ। ਕਈ ਵਾਰੀ ਉਹ ਕਹਿੰਦੇ ਸਾਡੇ ਕੋਲੇ ਟਾਰਚ ਜੋਗੇ ਪੈਸੇ ਨਹੀਂ ਹੁੰਦੇ ਕਿ ਉਹਦੇ ਵਿੱਚ ਬੈਟਰੀਆਂ ਜਿਹੜੀਆਂ ਜੀ ਉਹ ਪਵਾਈਆਂ ਜਾ ਸਕਣ, ਕਿਉਂਕਿ ਖਰਚੇ ਜਿਹੜੇ ਜੀ ਉਹ ਵਧੇ ਹੋਏ ਆ। ਸੋ ਨਕਲੀ ਚੌਕੀਦਾਰ ਜਿਹੜੇ ਨੇ ਉਹਨਾਂ ਦੇ ਸਾਹਮਣੇ ਇਹ ਅਸਲੀ ਚੌਕੀਦਾਰ ਜਿਹੜੇ ਆ ਜੀ ਉਹ ਆਪਣੀ ਵਿਚਾਰੇ ਕਹਾਣੀ ਦੱਸ ਰਿਹਾ ਕਿ ਸਾਡਾ ਗਰੀਬੀ ਦੇ ਨਾਲ ਆਹ ਹਾਲ ਜਿਹੜਾ ਜੀ ਹੋ ਗਿਆ। ਪਰ ਇਹਨਾਂ ਦੀ ਜਿਹੜੀ ਕਹਾਣੀ ਆ ਉਹ ਉਹਨਾਂ ਚੌਕੀਦਾਰਾਂ ਤੱਕ ਕਿੱਥੇ ਪਹੁੰਚਣੀ ਆ ਜਿਹੜੇ ਟਵਿੱਟਰ ਦੇ ਉੱਤੇ ਹੀ ਚੌਕੀਦਾਰ ਦਾ ਹੋਕਾ ਦੇ ਸਕਦੇ ਆ, ਗਲੀਆਂ ਦੇ ਵਿੱਚ ਨਹੀਂ। ਬਿਲਕੁਲ ਜੀ, ਇਹ ਤਾਂ ਰਾਖੀ ਕਰਦੇ ਆ ਤੇ ਉਹ ਚੋਰ ਸਾਰਾ ਕੁਛ ਲੁਟਾਈ ਜਾਂਦੇ ਆ। ਤੇ ਗੱਲ ਕਰਦੇ ਹਾਂ ਜੀ ਕਰਤਾਰਪੁਰ ਗੁਰਦੁਆਰੇ ਦੀ ਜ਼ਮੀਨ ਦੇ ਸੰਬੰਧੀ ਇਮਰਾਨ ਖਾਨ ਦਾ ਫੈਸਲਾ ਆਇਆ। ਐਕਚੁਅਲੀ ਜੀ ਇੱਕ ਚਿੱਠੀ ਜਿਹੜੀ ਆ ਨਾ ਉਹ ਲਿਖੀ ਸੀਗੀ ਸਿੱਧੂ ਹੋਰਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ। ਉਹਦੇ ਵਿੱਚ ਉਹਨਾਂ ਨੇ ਇਹ ਗੱਲ ਜਿਹੜੀ ਆਖੀ ਸੀਗੀ ਕਿ ਜਿਹੜੇ ਕਰਤਾਰਪੁਰ ਦੀ ਜ਼ਮੀਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਖੇਤੀ ਕੀਤੀ, ਇੱਥੇ ਕੰਸਟਰਕਸ਼ਨ ਨਾ ਜਿਹੜੀ ਉਹ ਕੀਤੀ ਜਾਵੇ। ਇੱਥੇ ਜਿਹੜੇ ਇੱਟਾਂ ਦੇ ਜੰਗਲ ਨੇ ਉਹ ਨਾ ਉਸਾਰੇ ਜਾਣ, ਬਿਲਡਿੰਗਾਂ ਉਹ ਨਾ ਉਸਾਰੀਆਂ ਜਾਣ, ਤਾਂ ਕਿ ਇਸ ਇੱਕ ਤਾਂ ਜ਼ਮੀਨ ਨੂੰ ਜਿਉਂ ਦਾ ਤਿਉਂ ਰੱਖਿਆ ਜਾਵੇ। ਇਹਦੇ ਵਿੱਚ ਜਿਹੜੀ ਖੇਤੀ ਆ ਕਰਕੇ, ਔਰਗੈਨਿਕ ਖੇਤੀ ਕਰਕੇ ਉਹਨੂੰ ਲੰਗਰ ਦੇ ਵਾਸਤੇ ਵਰਤਿਆ ਜਾਵੇ, ਇਹਨੂੰ ਪ੍ਰਜ਼ਰਵ ਕੀਤਾ ਜਾਵੇ। ਜਿਹੜੀ ਪੁਰਾਤਨ ਜਿਹੜੀ ਬਿਲਡਿੰਗ ਆ
ਇਹ ਸਭ ਨੂੰ ਪਤਾ ਜੀ। ਆਪਣੇ ਇੱਥੇ ਪੁਰਾਤਨ ਬਿਲਡਿੰਗਸ ਕਿੰਨੀਆਂ ਜਿਹੜੀਆਂ ਦੀ ਉਹ ਸੀਗੀਆਂ। ਰਾਜਸਥਾਨ ਜਿਹੜਾ ਉਹ ਪੂਰੇ ਦਾ ਪੂਰਾ ਵਿਜ਼ਟਰ ਜਿਹੜੇ ਨੇ ਜੀ ਉਹਨਾਂ ਦੇ ਸਿਰ ਤੇ ਸਰਵਾਈਵ ਕਰਦਾ ਹੈ। ਹਾਲਾਂਕਿ ਉਹ ਕਲਚਰਲੀ ਤੌਰ ਦੇ ਉੱਤੇ ਰਿਲੇਟਡ ਨੇ ਬਿਲਡਿੰਗਸ। ਇਹ ਜਿਹੜੀਆਂ ਇੱਥੇ ਪੰਜਾਬ ਦੇ ਵਿੱਚ ਸਨ ਜੀ, ਧਾਰਮਿਕ ਪੁਆਇੰਟ ਆਫ ਵਿਊ ਦੇ ਨਾਲ ਇਹਨਾਂ ਦੀ ਬੜੀ ਅਹਿਮੀਅਤ ਸੀ। ਪਰ ਕਾਰ ਸੇਵਾ ਵਾਲੇ ਬਾਬੇ ਐਸੇ ਪਏ ਇਹਨਾਂ ਬਿਲਡਿੰਗਸ ਨੂੰ, ਉਹਨਾਂ ਨੇ ਢਾਹ ਢੂ ਕੇ ਸਾਰੇ ਸੰਗਮਰਮਰ ਜਿਹੜਾ ਜੀ ਉਹ ਥੱਪ ਦਿੱਤਾ। ਤੇ ਅੱਜ ਇੱਥੇ ਪੰਜਾਬ ਦੇ ਵਿੱਚ ਕੋਈ ਪੁਰਾਣੀ ਇਤਿਹਾਸਿਕ ਬਿਲਡਿੰਗ ਜਿਹੜੀ ਆ ਜੀ ਉਹ ਕਿਤੇ ਹੀ ਜਿਹੜੀ ਆ ਉਹ ਨਜ਼ਰ ਆਉਂਦੀ ਆ। ਜੇ ਆਪਾਂ ਦਰਬਾਰ ਸਾਹਿਬ ਦੀ ਗੱਲ ਕਰ ਲਈਏ, ਉਹਦੇ ਆਲੇ ਦੁਆਲੇ ਕਿੰਨੀਆਂ ਇਸ ਤਰ੍ਹਾਂ ਦੀਆਂ ਬਿਲਡਿੰਗਸ ਹੁੰਦੀਆਂ ਸਨ। ਇੱਕ ਬੁੰਗਾ ਸੀਗਾ, ਮੈਨੂੰ ਯਾਦ ਹੈ, ਬੁੰਗਾ ਢਾਇਆ ਗਿਆ। ਕਹਿੰਦੇ ਜੀ ਜਦੋਂ ਸੈਲਫੀ ਖਿੱਚੀ ਜਾਂਦੀ ਆ, ਲੋਕ ਇੱਥੇ ਫੋਟੋ ਖਿੱਚਦੇ ਆ, ਉਹ ਪਿੱਛੇ ਆਉਂਦਾ, ਇਸ ਕਰਕੇ ਉਹ ਚੰਗਾ ਨਹੀਂ ਲੱਗਦਾ। ਇਸ ਕਰਕੇ ਉਸ ਬੁੰਗੇ ਨੂੰ ਉਦੋਂ ਜਿਹੜਾ ਜੀ ਉਹ ਢਾਹ ਦਿੱਤਾ ਗਿਆ। ਹਾਲਾਂਕਿ ਬਾਅਦ ਦੇ ਵਿੱਚ ਫੋਟੋ ਖਿੱਚਣ ਤੇ ਪਾਬੰਦੀ ਲਾ ਦਿੱਤੀ, ਕਿਉਂਕਿ ਜੇ ਇਹਨੂੰ ਪਰਚੋਲਿਆ ਜਾਵੇ, ਇਹਦੀ ਚੀਰ ਫਾੜ ਕੀਤੀ ਜਾਵੇ ਤਾਂ ਪਿੱਛੇ ਕਿਤੇ ਨਾ ਕਿਤੇ ਸਾਜ਼ਿਸ਼ ਜਿਹੜੀ ਹੈ ਜੀ ਉਹ ਨਜ਼ਰ ਆਉਂਦੀ ਹੈ ਕਿ ਕਿਵੇਂ ਪੁਰਾਤਨ ਬਿਲਡਿੰਗ ਜਿਹੜੀਆਂ ਸੀਗੀਆਂ ਉਹ ਤਹਿਸ ਨਹਿਸ ਕੀਤੀਆਂ ਗਈਆਂ। ਇਹ ਇੱਕ ਚੰਗਾ ਫੈਸਲਾ ਹੈ, ਤੰਦਰੁਸਤ ਫੈਸਲਾ ਹੈ ਪਾਕਿਸਤਾਨ ਦੀ ਸਰਕਾਰ ਦਾ, ਉੱਥੋਂ ਦੇ ਪ੍ਰਧਾਨ ਮੰਤਰੀ ਹੋਰਾਂ ਦਾ। ਔਰ ਉਹਨਾਂ ਨੇ ਇਹ ਪਾਸ ਕਰਤਾ ਜੀ, ਜਿਹੜੀ ਮੰਤਰੀ ਮੰਡਲ ਦੀ ਮੀਟਿੰਗ ਆ ਉਹਦੇ ਵਿੱਚ, ਕਿ ਕਰਤਾਰਪੁਰ ਸਾਹਿਬ ਦੇ ਇਰਦ ਗਿਰਦ 30 ਏਕੜ ਜ਼ਮੀਨ, ਜਿੱਥੇ ਗੁਰੂ ਨਾਨਕ ਸਾਹਿਬ ਜਿਹੜੀ 30 ਏਕੜ ਦਾ ਏਰੀਆ, ਜ਼ਮੀਨ ਤਾਂ ਜ਼ਿਆਦਾ ਸੀਗੀ ਵੈਸੇ, ਇਹ ਜਿਹੜੀ 104 ਏਕੜ ਜਿਹੜੀ ਇਹ ਬਣਦੀ ਆ, ਇਹਦੇ ਇਰਦ ਗਿਰਦ ਜਿਹੜਾ ਜੀ ਇਹ ਕਿਹਾ ਗਿਆ ਕਿ ਇੱਥੇ ਕੋਈ ਉਸਾਰੀ ਨਹੀਂ ਕੀਤੀ ਜਾਊਗੀ, ਭਾਵ ਕਿ ਉੱਥੇ ਕੋਈ ਬਿਲਡਿੰਗ ਨਹੀਂ ਜਿਹੜੀ ਉਹ ਬਣਾਈ ਜਾਊਗੀ। ਇਹਦੇ ਨਾਲ ਇੱਕ ਤਾਂ ਜਿਹੜੀ ਕਰਤਾਰਪੁਰ ਦੇ ਗੁਰਦੁਆਰੇ ਦੀ ਜਿਹੜੀ ਦਿੱਖ ਹੈ ਜੀ ਉਹਨੂੰ ਸੰਭਾਲਿਆ ਜਾ ਸਕੂਗਾ। ਦੂਜਾ, ਇੱਥੇ ਬਿਲਡਿੰਗਸ ਵਗੈਰਾ ਉਸਰਨ ਦੇ ਨਾਲ ਉਹਦੀ ਦਿੱਖ ਪ੍ਰਭਾਵਿਤ ਨਹੀਂ ਹੋਊਗੀ। ਤੇ ਸੈਕੰਡਲੀ ਜਿਹੜਾ ਜੀ ਇੱਥੇ ਪੋਲਿਊਸ਼ਨ ਜਿਹੜਾ ਉਹ ਘੱਟ ਰਹੂਗਾ। ਇਸਲਾਮਾਬਾਦ ਦੇ ਵਿੱਚ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਉਚੇਚੇ ਤੌਰ ਦੇ ਉੱਤੇ ਜ਼ਿਕਰ ਕੀਤਾ ਗਿਆ ਇਮਰਾਨ ਖਾਨ ਹੋਰਾਂ ਦੇ ਵੱਲੋਂ ਕਿ ਪੰਜਾਬ ਤੋਂ ਜਿਹੜੇ ਕੈਬਨਿਟ ਮੰਤਰੀ ਨੇ ਨਵਜੋਤ ਸਿੰਘ ਸਿੱਧੂ, ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਜਿਹਨੂੰ ਆਧਾਰ ਜਿਹੜਾ ਜੀ ਉਹ ਬਣਾਇਆ ਗਿਆ। ਔਰ ਇਹ ਕਿਹਾ ਗਿਆ ਕਿ ਉਸ ਚਿੱਠੀ ਦੇ ਵਿੱਚ ਗੱਲਾਂ ਤਾਂ ਹੋਰ ਵੀ ਬਹੁਤ ਸਾਰੀਆਂ ਸਰ, ਪਰ ਉਹਨਾਂ ਨੇ ਕਿਹਾ ਕਿ ਇਹ ਮੰਗ ਜਿਹੜੀ ਹੈ ਜੀ ਅਸੀਂ ਤੁਰੰਤ ਪੂਰੀ ਕਰ ਰਹੇ ਹਾਂ। ਇਹ ਪਾਬੰਦੀ ਜਿਹੜੀ ਲਾ ਦਿੱਤੀ ਗਈ ਹੈ ਕਿ 30 ਏਕੜ ਦੇ ਏਰੀਏ ਜਿਹੜਾ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਹੈ, ਉਹ 30 ਏਕੜ ਦੇ ਏਰੀਏ ਦੇ ਵਿੱਚ ਕੋਈ ਕੰਸਟਰਕਸ਼ਨ ਜਿਹੜੀ ਉਹ ਨਹੀਂ ਹੋਊਗੀ, ਕੋਈ ਬਿਲਡਿੰਗ ਜਿਹੜੀ ਹੈ ਉਹ ਨਹੀਂ ਉਸਾਰੀ ਜਾਊਗੀ। ਬਿਨਾਂ ਕਿਸੇ ਸ਼ੱਕ ਦੇ ਇਹ ਉਹਦੀ ਜਿਹੜੀ ਪੁਰਾਤਨ ਜਿਹੜੀ ਇੱਕ ਉਹਦਾ ਦਿੱਖ ਹੈ ਉਹਨੂੰ ਬਚਾਉਣ ਵੱਲ ਅਹਿਮ ਰੋਲ ਅਦਾ ਕਰੂ। ਨਹੀਂ ਤਾਂ ਜੇ ਇੱਧਰ ਵਾਲੇ ਹੁੰਦੇ ਤਾਂ ਉਹਨਾਂ ਨੇ ਪੂਰਾ ਕਬਜ਼ਾ ਹੀ ਕੀਤਾ ਹੋਣਾ ਸੀ ਸਾਰੀਆਂ ਚੀਜ਼ਾਂ ਦੇ ਉੱਤੇ। ਤੇ ਗੱਲ ਕਰਦੇ ਹਾਂ ਸ਼ਤਰੂਘਨ ਸਿਨਹਾ ਦੀ, ਕਾਫੀ ਸਮੇਂ ਤੋਂ ਬੀਜੇਪੀ ਦੇ ਖਿਲਾਫ ਚੱਲ ਰਹੇ ਸੀ, ਹੁਣ ਫਾਈਨਲੀ ਉਸ ਨੂੰ ਅਲਵਿਦਾ ਆਖਣਗੇ। ਉਹਦੀ ਪਟਨਾ ਸਾਹਿਬ ਤੋਂ ਲੋਕ ਸਭਾ ਚੋਣਾਂ ਦੇ ਦੌਰਾਨ ਮੁਕਾਬਲਾ ਜਿਹੜਾ ਜੀ ਉਹ ਮੌਜੂਦਾ MP ਸ਼ਤਰੂਘਨ ਸਿਨਹਾ ਤੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੇ ਵਿਚਾਲੇ ਹੋਣ ਦੀਆਂ ਸੰਭਾਵਨਾਵਾਂ ਜਿਹੜੀਆਂ ਜੀ ਉਹ ਬਣ ਰਹੀਆਂ ਨੇ। ਇੱਥੇ ਵੀ ਚੋਣਾਂ ਜਿਹੜੀਆਂ ਜੀ ਆਖਰੀ ਗੇੜ ਭਾਵ ਕਿ 19 ਮਈ ਨੂੰ ਹੋਣੀਆਂ ਨੇ। ਔਰ ਇੱਥੋਂ ਜਿਹੜੇ ਰਵੀ ਸ਼ੰਕਰ ਪ੍ਰਸਾਦ ਨੇ ਉਹਨਾਂ ਨੂੰ ਐਤਕੀ ਭਾਜਪਾ ਦੀ ਟਿਕਟ ਮਿਲਣ ਦੀ ਜਿਹੜੀ ਜੀ ਉਹ ਸੰਭਾਵਨਾ ਹੈ। ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਸ਼ਤਰੂਘਨ ਸਿਨਹਾ ਹੋਰੀ ਕਿਹੜੀ ਪਾਰਟੀ ਤੋਂ ਟਿਕਟ ਜਿਹੜੀ ਜੀ ਉਹ ਲੜਨਗੇ। ਸ਼ਤਰੂਘਨ ਸਿਨਹਾ ਹੋਰਾਂ ਨੇ ਪਿਛਲੇ ਦਿਨ ਇਹ ਗੱਲ ਆਖੀ ਸੀਗੀ ਕਿ ਉਹ 22 ਮਾਰਚ ਨੂੰ ਦੱਸਣਗੇ ਕਿ ਉਹ ਲੋਕ ਸਭਾ ਚ ਕਿਹੜੀ ਪਾਰਟੀ ਦੀ ਟਿਕਟ ਦੇ ਉੱਤੇ ਲੜਨਗੇ। ਸ਼ਤਰੂਘਨ ਸਿਨਹਾ ਹੋਰੀ ਸ਼ੁਰੂ ਤੋਂ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਦੀ ਤਿੱਖੀ ਆਲੋਚਨਾ ਜਿਹੜੀ ਜੀ ਉਹ ਕਰਦੇ ਰਹੇ ਆ, ਔਰ ਪਿਛਲੇ 2 ਵਰ੍ਹਿਆਂ ਤੋਂ ਉਹ ਵਿਰੋਧੀ ਪਾਰਟੀਆਂ ਦੇ ਨੇੜੇ ਆਉਂਦੇ ਵਿਖਾਈ ਜਿਹੜੇ ਜੀ ਉਹ ਦੇ ਰਹੇ ਆ। ਸ਼ਤਰੂਘਨ ਸਿਨਹਾ ਹੋਰਾਂ ਨੇ ਨਰਿੰਦਰ ਮੋਦੀ ਹੋਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਸੀਗਾ ਕਿ ਸ਼੍ਰੀਮਾਨ ਜੀ ਕਿਰਪਾ ਕਰਕੇ ਚੌਂਕੀਦਾਰਾਂ ਨੂੰ ਸੰਬੋਧਨ ਕਰਨ ਦੀ ਥਾਂ ਲੰਮੇ ਸਮੇਂ ਤੋਂ ਲੋਕਾਂ ਦੀਆਂ ਲਟਕ ਰਹੀਆਂ ਸਮੱਸਿਆਵਾਂ ਹੱਲ ਕਰੋ। ਹੁਣ ਰਾਫੇਲ ਚੋਰ ਤੇ ਚੌਕੀਦਾਰ ਖੇਡਣਾ ਛੱਡੀਏ ਜੀ। ਔਰ ਜਿਹੜੇ ਜੀ ਪਿਛਲੀ 19 ਜਨਵਰੀ ਨੂੰ ਕੋਲਕਾਤਾ ਤੇ 13 ਫਰਵਰੀ ਨੂੰ ਦਿੱਲੀ ਦੀਆਂ ਜਿਹੜੀਆਂ ਵਿਰੋਧੀ ਧਿਰਾਂ ਦੀਆਂ ਰੈਲੀਆਂ ਸੀ ਉਹਨਾਂ ਨੂੰ ਸੰਬੋਧਨ ਕਰਦਿਆਂ ਹੋਇਆ ਸ਼ਤਰੂਘਨ ਸਿਨਹਾ ਹੋਰਾਂ ਨੇ ਰਾਫੇਲ ਸੌਦੇ ਨੂੰ ਲੈ ਕੇ ਮੋਦੀ ਸਰਕਾਰ ਦੀ ਤਿੱਖੀ ਨੁਕਤਾਚੀਨੀ ਜਿਹੜੀ ਆ ਉਹ ਕੀਤੀ ਸੀਗੀ। ਸ਼ਤਰੂਘਨ ਸਿਨਹਾ ਹੋਰੀ ਜਿਹੜਾ ਜੀ ਉਹ ਬਾਰ-ਬਾਰ ਜਿੱਤੇ, ਪਰ ਉਹਨਾਂ ਨੂੰ ਕੇਂਦਰ ਦੀ ਸਰਕਾਰ ਦੇ ਵਿੱਚ ਸ਼ਾਮਲ ਨਹੀਂ ਸੀ ਕੀਤਾ ਗਿਆ ਜਦੋਂ 14 ਦੇ ਵਿੱਚ ਸਰਕਾਰ ਬਣੀ ਹੈ। ਉਹਦਾ ਇੱਕ ਕਾਰਨ ਜਿਹੜਾ ਜੀ ਅਹਿਮ ਇਹ ਆ ਕਿ ਉਹ ਲਾਲ ਕ੍ਰਿਸ਼ਨ ਅਡਵਾਨੀ ਹੋਰਾਂ ਦੇ ਧੜੇ ਦੇ ਵਿੱਚੋਂ ਸਮਝੇ ਜਿਹੜਾ ਜੀ ਉਹ ਜਾਂਦੇ ਆ, ਯਸ਼ਵੰਤ ਸਿਨਹਾ ਹੋਰਾਂ ਦੇ ਧੜੇ ਦੇ ਵਿੱਚੋਂ ਗਿਣੇ ਜਾਂਦੇ ਆ, ਜਿਹਦੇ ਕਰਕੇ ਉਹਨਾਂ ਨੂੰ ਜਿਹੜਾ ਸੀ ਸਰਕਾਰ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ।
ਔਰ ਉਹ ਲਗਾਤਾਰ ਕੇਂਦਰ ਦੀ ਸਰਕਾਰ ਦੇ ਉੱਤੇ ਕਿੰਤੂ ਪਰੰਤੂ ਜਿਹੜਾ ਜੀ ਉਹ ਉਠਾਉਂਦੇ ਰਹੇ ਆ। ਇਹ ਬੜਾ ਅਹਿਮ ਹੋਊਗਾ ਕਿ ਕੱਲ ਨੂੰ ਜਦੋਂ ਸ਼ਤਰੂਘਨ ਸਿਨਹਾ ਹੋਰੀ ਇੱਥੇ ਮੁਤਾਬਕ ਸਾਡੇ ਭਲਕੇ 22 ਤਰੀਕ ਨੂੰ ਜਿਹੜਾ ਜੀ ਉਹ ਦੱਸਣਗੇ। ਇੱਕ ਉਹਨਾਂ ਨੇ ਕਿਹਾ ਕਿ ਉਹ ਚੋਣ ਪਟਨਾ ਸਾਹਿਬ ਤੋਂ ਹੀ ਲੜਨਗੇ, ਔਰ ਕਿਉਂਕਿ ਉਹਨਾਂ ਨੇ ਕਿਹਾ ਕਿ ਉੱਥੋਂ ਦੇ ਲੋਕਾਂ ਨੇ ਉਹਨਾਂ ਨੂੰ ਬਾਰ-ਬਾਰ ਜਿਤਾਇਆ। ਪਹਿਲਾਂ ਇਹ ਚਰਚਾਵਾਂ ਚੱਲਦੀਆਂ ਸੀਗੀਆਂ ਕਿ ਉਹ ਦਿੱਲੀ ਤੋਂ ਲੋਕ ਸਭਾ ਦੀ ਚੋਣ ਲੜ ਸਕਦੇ ਆ ਆਮ ਆਦਮੀ ਪਾਰਟੀ ਦੇ ਵੱਲੋਂ, ਪਰ ਲੱਗਦਾ ਨਹੀਂ ਕਿ ਉਹ ਦਿੱਲੀ ਤੋਂ ਜਿਹੜੀ ਹੈ ਜੀ ਉਹ ਚੋਣ ਲੜਨਗੇ। ਪਰ ਕਿਹੜੀ ਪਾਰਟੀ ਦੇ ਵੱਲੋਂ ਇਹ ਕੱਲ੍ਹ ਨੂੰ ਪਤਾ ਲੱਗੂ ਜੀ। ਬਿਲਕੁਲ ਆਪਣੀ ਸੀਟ ਦੇਖਣੀ ਜੀ ਇਹਨਾਂ ਨੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।